ਮਸਲਾ ਹੋਇਆ ਸੀ ਤੁਹਾਨੂੰ? ਕੀ ਫੋਨ ਕਿੱਥੋਂ ਆਇਆ? ਯਾਰ ਰਾਏਪੁਰ ਆਇਆ। ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਇਹ ਗੱਲ ਕਹੀ ਹੈ ਜੀ ਇੱਕ ਮੁੰਡਾ ਪੈਦਾ ਹੋਇਆ ਅੱਜ ਰਾਤ। ਉਹ ਕਹਿੰਦਾ ਜੀ ਰੰਡੇ ਉੱਠ ਜੋ ਚੰਗੇ ਲੱਗਦੇ ਤੇ ਨਾ ਉੱਠੇ ਤੇ ਖਤਮ ਹੋ ਜੂਗੀ। ਤੇ ਫਿਰ ਕਿੰਨੇ ਵਜੇ ਤੁਹਾਨੂੰ ਫੋਨ ਆਇਆ ਸੀ? ਇਹ ਸਾਹਿਬ ਪਤਾ ਨਹੀਂ 4 ਵਜੇ ਇਧਰ ਆਉਣਾ 4 ਵਜੇ ਫੋਨ ਆਇਆ ਸੀ। ਫਿਰ ਤੁਸੀਂ ਕੀ ਕੀਤਾ ਪਿੰਡ ਦੇ ਵਿੱਚ? ਸਾਰੇ ਪਿੰਡਾਂ ਨੂੰ ਉਠਾ ਦਿੱਤਾ। ਉਹ ਨਹੀਂ, ਉਹ 4 ਵਜੇ ਲੋਕ ਸੁੱਤੇ ਸੀ ਰਾਤ ਨੂੰ ਸਵੇਰੇ, ਤੇ ਤੁਸੀਂ ਕਿਵੇਂ ਉਠਾਇਆ ਉਹਨਾਂ ਨੂੰ? ਹਾਂ ਤੇ ਦਰਵਾਜ਼ੇ ਭੰਨ ਕੇ ਹੈ ਦਰਵਾਜ਼ੇ ਭੰਨ ਕੇ ਪੂਰੇ ਪਿੰਡ ਨੂੰ ਉਠਾਇਆ ਜੇ? ਹੋਰ ਕੀ ਕਹਿੰਦੇ ਸੀ ਜਿਹੜਾ ਨਾ ਉੱਠੇਗਾ ਉਹਦਾ ਕੀ ਬਣੇਗਾ? ਉਹ ਕਹਿੰਦੇ ਖਤਮ ਹੋ ਜੂ। ਅੱਛਾ, ਇਹ ਤੁਹਾਨੂੰ ਫੈਸਲਾਬਾਦ ਤੋਂ ਫੋਨ ਆਇਆ? ਹਾਂ ਸਹੀ ਹੋ ਗਿਆ। ਸੀਗਾ ਰਾਤੀ ਕੀ ਆਇਆ ਸੀਗਾ ਤੁਹਾਨੂੰ ਫੋਨ? ਟੈਲੀਫੋਨ ਆਇਆ ਸੀਗਾ। ਅੱਛਾ, ਚੰਗੋ ਉਹਨੂੰ ਕਿਹਾ ਬੱਚੀ ਪੈਦਾ ਹੋਈ ਆ। ਅੱਛਾ, ਉਹਨੇ ਕਿਹਾ ਵੀ ਮੈਂ 10 ਵਜੇ ਤੱਕ ਜੀਣਾ ਤੇ 10 ਵਜੇ ਤੋਂ ਬਾਅਦ ਮਰ ਜਾਣਾ। ਜਿਹੜੇ ਬੱਚੇ ਪਏ ਆ ਨਾ ਉਹ ਵੀ ਮਰ ਜਾਣਗੇ ਨਾਲ। ਅੱਛਾ, ਕਿੰਨੇ ਕੁ ਵਜੇ ਆਇਆ ਸੀ ਫੋਨ? ਇਹ ਤਕਰੀਬਨ 9:30 ਵਜੇ। ਕਾਵੇ ਵਾਲੀ ਕੋਈ ਗੱਲ ਹੋਈ? ਕਾਵੇ ਦੀ ਪਹਿਲੇ ਹੋਈ ਜੀ। ਕੁਮਾਰੀ ਹੈ ਬੱਚਾ। ਅੱਛਾ, ਇੱਕ ਮੁੰਡਾ ਬੈਕਰੀ ਤੇ ਕੰਮ ਕਰਦਾ ਸਾਥ ਦੇ ਘਰ ਦੇ ਨਾਲ ਦਾ। ਅੱਛਾ, ਉਹ ਬੱਚੇ ਨੇ ਕਹਿੰਦੇ ਨੇ ਕਿ ਕਾਵਾ ਪੀਓ ਤੇ ਬਿਮਾਰੀ ਹਟ ਜਾਏਗੀ। ਅੱਛਾ, ਪਕਾ ਉਹ ਵੀ ਰਾਤੀ ਮਰ ਗਿਆ? ਉਹ ਵੀ ਰਾਤ ਨਹੀਂ, ਉਹ ਤੇ ਜੀ ਰਹੀ ਆ। ਅੱਛਾ, ਹੈਗਾ ਹਜੇ ਵੀ? ਉਹ ਜੀਂਦਾ। ਅੱਛਾ, ਤੁਹਾਨੂੰ ਵੀ ਰਾਤੀ ਫਿਰ ਫੋਨ ਕੀਤਾ ਜੀ ਇਹਨਾਂ ਨੇ? ਕੀਤਾ ਜਨਾਬ, ਇਹਨਾਂ ਨੇ ਸਾਨੂੰ ਫੋਨ ਆਈ ਮੈਂ ਤਾਂ ਜਿੱਥੇ ਮੇਰਾ ਸੁੱਤੇ ਪਏ ਉੱਠ ਕੇ ਜਨਾਬ ਕਾਵਾ ਬਣਾਇਆ, ਬੱਚਿਆਂ ਨੂੰ ਬੇਆਰਾਮ ਕੀਤਾ ਤੇ ਭਾਈ ਡਰਦੇ ਪਏ। ਮੁੜ ਕੇ ਮਰਨ ਵਾਲੀ ਵੀ ਦੱਸਿਆ ਫਿਰ? ਹਾਂਜੀ, ਮਰਨ ਵਾਲੀ ਵੀ ਜੀਣ ਵਾਲੀ ਵੀ ਇਹਨਾਂ ਨੇ ਦੱਸਿਆ। ਕਾਵੇ ਨਾਲ ਜਿੱਤੋਗੇ ਉਹਦੇ ਨਾਲ ਮਰ ਜਾਓਗੇ। ਚਲੋ ਠੀਕ ਹੈ ਜੀ। अस्सलाम वालेकुम, सत श्री अकाल, प्रणाम जी। लैंदे ते चढ़दे पंजाब दे वीरो भैन भराओ, जिस तरह के तुसी जानते हो कि अजकल जिहड़ा दोवां साइडां नहीं बल्कि पूरी दुनिया तो जिहड़ी एक वबा फैली हुई आ करोना के नाम तो, जिस दी लपेट में बहुत सारे इंसान आ चुके हैं। वो वबा बड़ी तेज़ी नाल फैल रही है। सानू गौरमेंट दे जो दिते हुए असूल, जो दिते हुए कानून कायदे उन्हां ते चलना चाहिए, उन्होंने फॉलो करदे होया अपने घरां दे विच रहना चाहिए, ताकि साडे नाल जुड़े हुए रिश्ते भी महफूज रहन। आपां बाहर जावांगे तो बाहरों इनू लैके आवांगे, क्योंकि इस बीमारी के मुतलक दस्सिया जाता कि ये बीमारी जिहड़ी है ना बड़ी एक खुददार किस्म का जरासीम आ, जिहड़ा अपने आप तुहाडे घर नहीं आएगा। ਜਦੋਂ ਤੁਸੀਂ ਆਪ ਨੂੰ ਬਾਹਰੋਂ ਲੈਣ ਜਾਓਗੇ ਫਿਰ ਤੁਹਾਡੇ ਘਰ ਆਊਗਾ। ਇਸ ਬਿਮਾਰੀ ਦੇ ਨਾਲ ਨਾਲ ਆਪਣੇ ਲਹਿੰਦੇ ਚੜ੍ਹਦੇ ਪੰਜਾਬ 'ਚ ਖਾਸ ਕਰ ਜਿੱਥੇ ਪੰਜਾਬੀ ਬਹੁਤੇ ਬੈਠੇ ਆ, ਉੱਥੇ ਨਵੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ। ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ। ਜਿਸ ਤਰ੍ਹਾਂ ਕਿ ਸਾਡੇ ਕੱਲ੍ਹ ਮੈਨੂੰ ਕਾਲ ਆਈ ਗੁਜਰਾਂਵਾਲੇ ਤੋਂ, ਇੱਕ ਮੇਰੇ ਦੋਸਤ ਨੇ ਕਾਲ ਕੀਤੀ, ਰਾਣਾ ਸਾਹਿਬ ਨੇ, ਕਿ ਸਾਨੂੰ ਪਤਾ ਲੱਗਾ ਵੀ ਗੋਜਰੇ ਦੇ ਵਿੱਚ ਇੱਕ ਐਸਾ ਬੱਚਾ ਜੰਮਿਆ ਆ, ਐਸੇ ਬੱਚੇ ਦੀ ਪੈਦਾਇਸ਼ ਹੋਈ ਆ ਜਿਹਨੇ ਜੰਮਦਿਆਂ ਸਾਰੀ ਇਹ ਗੱਲ ਕਹੀ ਆ ਕਿ 4 ਵਜੇ ਨੂੰ, ਸੁਬਾਹ 4 ਵਜੇ ਤੋਂ ਪਹਿਲੇ ਜਿਹੜੇ ਨਾ ਬੰਦੇ ਸਾਰੇ ਉੱਠ ਖੜਨ, ਜਿਹੜਾ ਨਹੀਂ ਉੱਠਿਆ ਉਹਨੇ ਮਰ ਜਾਣਾ, ਉਹਨੇ ਦੁਬਾਰਾ ਉੱਠਣਾ ਨਹੀਂ ਹੈਗਾ। ਉਹ ਮੈਨੂੰ ਉਹਨਾਂ ਨੇ ਕਾਲ ਕਰਕੇ ਦੱਸਿਆ। ਮੈਂ ਕਿਹਾ ਯਾਰ ਸਾਡੇ ਤੇ ਇੱਥੇ ਇਸ ਤਰ੍ਹਾਂ ਦਾ ਕੋਈ ਰੌਲਾ ਨਹੀਂ, ਨਾ ਕੋਈ ਗੱਲ ਸੁਣੀ ਆ। ਫਿਰ ਮੈਨੂੰ ਉਹਨਾਂ ਨੇ ਉਸ ਬਜ਼ੁਰਗ ਦੀ ਵੀਡੀਓ ਬਣਾ ਕੇ ਭੇਜੀ, ਜਿਹੜੇ ਬਜ਼ੁਰਗ ਨੇ ਸੁਬਾਹ ਨੂੰ, ਉਹ ਕਹਿੰਦੇ ਜੀ ਮੈਨੂੰ 4 ਵਜੇ ਟੈਲੀਫੋਨ ਆਇਆ ਸੀ, ਤਾਂ ਮੈਂ ਫਿਰ ਉੱਠ ਕੇ ਨਾ ਇਕੱਲੇ ਘਰ ਜਾ ਕੇ ਬੂਹਾ ਖੜਕਾ ਕੇ ਉਹਨਾਂ ਦਾ ਦਰ ਭੰਨ ਕੇ ਬੰਦੇ ਨੂੰ ਉਠਾਲਿਆ ਵੀ ਉੱਠ ਖੜੋ, ਵੀ ਜੇ ਬਚਣਾ ਨਹੀਂ ਤਾਂ ਤੁਸੀਂ ਮਰ ਜਾਣਾ। ਕਿਉਂਕਿ ਬੱਚੇ ਦੇ ਬਕੌਲ ਵੀ 4 ਵਜੇ ਤੋਂ ਪਹਿਲੇ ਉੱਠਣ ਵਾਲਾ ਬੰਦਾ ਜਿਹੜਾ ਉਹ ਬਚ ਜਾਣਾ, ਉਸ ਤੋਂ ਬਾਅਦ ਜਿਹੜਾ ਉੱਠਿਆ ਉਹਨੇ ਨਹੀਂ ਉੱਠਣਾ ਹੈਗਾ, ਉਹਨੇ ਬਿਲਕੁਲ ਉੱਠਣਾ ਹੀ ਨਹੀਂ ਹੈਗਾ। ਅੱਛਾ, ਉਹ ਖਬਰ ਜਿਹੜੀ ਗਰਦਿਸ਼ ਕਰਦੀ ਜਿੱਦਾਂ ਕਹਿ ਲਓ ਵੀ ਟੋਬੇ ਐਣ ਪਈ ਤਾਂ ਗੋਜਰੇ ਪਹੁੰਚਦੇ ਉਹ ਔਲੇ ਬਣ ਗਏ, ਐਡੇ ਬਣ ਗਏ। ਸਾਡੇ ਪੰਜਾਬੀਆਂ ਦਾ ਕੋਈ ਸੁਭਾਅ ਵੀ ਇੱਦਾਂ ਦਾ ਵੀ ਸਾਈਕਲ ਦੀ ਕਾਰ ਬਣਾ ਦਿੰਦੇ, ਛੋਟੀ ਜਿਹੀ ਗੱਲ ਦੀ ਨਾ ਫੰਗਾਂ ਦੀ ਡਾਰ ਬਣਾ ਦਿੰਦੇ ਆ। ਉਹ ਬਾਈ ਇਸੇ ਤਰ੍ਹਾਂ ਹੀ ਗੱਲ ਬਣੀ ਆ। ਫਿਰ ਉਹ ਹੁਣ ਕਈ ਜਗ੍ਹਾ ਤੋਂ ਫੋਨ ਆਏ, ਕੋਈ ਕਹਿੰਦਾ ਜੀ ਕਿਤੇ ਕੋਈ ਮੱਝ ਨੇ ਕੱਟਾ ਦਿੱਤਾ ਆ, ਉਹ ਕੱਟੇ ਨੇ ਇਹ ਗੱਲ ਕਹੀ ਆ। ਕੋਈ ਕਹਿੰਦਾ ਜੀ ਉਹ ਫਲਾਨੀ ਜਗ੍ਹਾ ਬੱਚੀ ਹੋਈ, ਕੋਈ ਫੈਸਲਾਬਾਦ ਕਹਿ ਰਿਹਾ, ਕੋਈ ਝੰਗ ਕਹਿ ਰਿਹਾ, ਕੋਈ ਕਿਤੇ ਕਹਿ ਰਿਹਾ। ਯਾਨੀ ਆਪਣੀ ਕੌਮ ਦਾ ਇਹ ਹਿਸਾਬ ਆ ਵੀ ਕੁੱਤਾ ਕੰਨ ਲੈ ਗਿਆ ਤੇ ਕੁੱਤੇ ਪਿੱਛੇ ਭੱਜ ਜਾਣਾ, ਆਪਣਾ ਕੰਨ ਨਹੀਂ ਦੇਖਣਾ ਵੀ ਕੰਨ ਦੇ ਨਾਲ ਹੀ ਆਪਣੇ। ਅਫਵਾਹ ਦਾ ਸ਼ਿਕਾਰ ਆਪਾਂ ਬਹੁਤ ਜਲਦੀ ਹੁੰਦੇ ਹਾਂ। सो मैं ये दसना चाहना कि ये जी खबर आ बिल्कुल बेबुनियाद खबर है, ये कोई सच्चाई नहीं हैगी, किसी किस्म का कोई रौला नहीं हैगा। कोई बच्चा हजे तक ऐसा नहीं जमया जिन्हें एक दिन के या कुछ घंटिया ने कुछ मिनटा के बच्चे ने यह कहा हो भी फलां कर लो काम तो तुहाडा बच्चा आया, जे ना किया तो तुसीं फनाह हो जाना। इस तरह का कोई सीन नहीं हैगा, कोई चीज़ बिल्कुल नहीं हैगी। ये बेबुनियाद खबर आ
ਔਰ ਮੈਂ ਆਪਣੇ ਲਹਿੰਦੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਬੇਬੁਨਿਆਦ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਹਨੂੰ ਅੱਗੇ ਨਾ ਸ਼ੇਅਰ ਕਰਿਆ ਕਰੋ। ਉਹਦੇ ਨਾਲ ਮਾਯੂਸੀ ਪੈਦਾ ਹੁੰਦੀ ਹੈ ਇਨਸਾਨ ਦੇ ਅੰਦਰ। ਔਰ ਜਿਹੜੀਆਂ ਕਰੋਨਾ ਦੇ ਮਤਲਬ ਵੀ ਵੀਡੀਓ ਬਹੁਤ ਸਾਰੀਆਂ ਚੱਲਦੀਆਂ, ਇਹਨੂੰ ਵੀ ਤੁਸੀਂ ਤਹਿਕੀਕ ਕਰਕੇ ਕੋਈ ਥੋੜ੍ਹੀ ਜਿਹੀ ਅਥੈਂਟਿਕ ਕਿਸਮ ਦੀ ਜਿਹੜੀ ਵੀਡੀਓ ਹੁੰਦੀ ਉਹ ਅੱਗੇ ਫਾਰਵਰਡ ਕਰੋ, ਕਿਉਂਕਿ ਇਸ ਟਾਈਮ ਆਪਣੀ ਕੌਮ ਜਿਹੜੀ ਹੈ ਨਾ ਇਹਨੂੰ ਹੌਸਲੇ ਦੀ ਜ਼ਰੂਰਤ ਆ। ਤੇ ਜੇ ਆਪਾਂ ਇਦਾਂ ਦੀਆਂ ਵੀਡੀਓ ਪਾ ਕੇ ਉਹਨਾਂ ਦਾ ਹੌਸਲਾ ਢੇਰੀ ਢਾ ਦੇਣ, ਬੰਦਾ ਢੇਰੀ ਅੰਦਰੋਂ ਹੀ ਮੁੱਕ ਜਾਵੇ, ਬੰਦਾ ਉਹਨੇ ਬਿਮਾਰੀ ਦਾ ਕੀ ਮੁਕਾਬਲਾ ਕਰਨਾ। ਬਿਲਾ ਸ਼ੁਬਾ ਜਿਹੜੀ ਬਿਮਾਰੀ ਹੈਗੀ ਆ ਇਹ ਤੋਂ ਬਚਣਾ ਚਾਹੀਦਾ। ਇਹ ਤੋਂ ਬਚਣ ਦਾ ਇੱਕੋ ਤਰੀਕਾ ਕਿ ਆਪਣੇ ਆਪ ਨੂੰ ਕੁਆਰੰਟਾਈਨ ਕਰੋ। ਤੁਸੀਂ ਆਪਣੇ ਆਪ ਨੂੰ ਆਪਣੇ ਘਰ ਤੱਕ ਮਹਿਦੂਦ ਰੱਖੋ, ਬਾਹਰ ਨਾ ਜਾਓ, ਸੋਸ਼ਲ ਜਿਹੜਾ ਨਾ ਉਹ ਡਿਸਟੈਂਸ ਰੱਖੋ। ਪਰ ਆ ਜਿਹੜਾ ਆਪਾਂ ਵੀਡੀਓ ਆਪਾਂ ਦੇਖਦੇ ਵੀ ਹੈ ਨਹੀਂ, ਚੱਲ ਅਗਲੇ ਗਰੁੱਪ 'ਚ ਉਧਰੋਂ ਆਈ ਉਧਰ ਗਰੁੱਪ 'ਚ, ਇਹਦੇ ਨਾਲ ਜਿਹੜਾ ਬੰਦਾ ਦੇਖਦਾ ਨਾ ਉਹ ਮਾਯੂਸੀ ਦਾ ਸ਼ਿਕਾਰ ਹੁੰਦਾ। ਉਹ ਆਪਣੇ ਆਪ ਅੰਦਰ ਜਿਹੜੀ ਉਹਦੀ ਕੁਵਤ ਮੁਦਾਫਿਅਤ ਹੁੰਦੀ, ਵਿਲ ਪਾਵਰ ਹੁੰਦੀ, ਉਹ ਡਾਊਨ ਹੋ ਜਾਂਦੀ ਆ। ਆਪਾਂ ਹੌਸਲਾ ਅਫਜ਼ਾ ਜਿਹੜਾ ਮੁਸ਼ਕਿਲ ਦੀ ਇਸ ਘੜੀ ਵਿੱਚ ਨਾ ਆਪਾਂ ਨੂੰ ਹੌਸਲਾ ਅਫਜ਼ਾ ਗੁਫ਼ਤਗੂ, ਹੌਸਲਾ ਅਫਜ਼ਾ ਜਿਹੜਾ ਮਤਲਬ ਉਹ ਵੀਡੀਓ ਜਾਂ ਮੈਸੇਜ ਉਹ ਸ਼ੇਅਰ ਕਰਨਾ ਚਾਹੀਦਾ। ਸਿਆਣੇ ਕਹਿੰਦੇ ਕਦੇ ਕਮਜ਼ੋਰ ਬੰਦੇ ਤੋਂ ਸਲਾਹ ਨਹੀਂ ਲੈਣੀ ਚਾਹੀਦੀ, ਮਾੜੇ ਡਰਪੋਕ ਬੰਦੇ ਤੋਂ ਨਾ ਸਲਾਹ ਨਹੀਂ ਲੈਣੀ ਚਾਹੀਦੀ, ਕਿਉਂ ਤੁਹਾਨੂੰ ਮਜ਼ੀਦ ਡਰਪੋਕ ਕਮਜ਼ੋਰ ਕਰ ਦੂਗਾ। ਹਮੇਸ਼ਾ ਹੀ ਦਲੇਰ ਤਕੜੇ ਬੰਦੇ ਤੋਂ ਨਾ ਸਲਾਹ ਲਓ, ਉਹ ਤੁਹਾਨੂੰ ਮਜ਼ਬੂਤ ਕਰੂਗਾ। ਸੋ ਆਪਾਂ ਇਹ ਜਿਹੜੀਆਂ ਨਾ ਬਹੁਤੀਆਂ ਵੀਡੀਓ ਮਗਰ ਨਹੀਂ ਲੱਗਣਾ। ਜ਼ਿੰਦਗੀ ਮੌਤ ਰੱਬ ਦੇ ਹੱਥ 'ਚ ਆ, ਇਹਨੂੰ ਜਦੋਂ ਆਈ ਹੋਵੇ ਕੋਈ ਟਾਲ ਨਹੀਂ ਸਕਦਾ। ਇਸ ਚੀਜ਼ 'ਤੇ ਅਮਾਨ ਹੋਣਾ ਚਾਹੀਦਾ ਆਪਣਾ। ਬਾਕੀ ਇਹਤਿਆਤ ਉਹ ਬਹੁਤ ਜ਼ਰੂਰੀ ਹੈ, ਇਹਤਿਆਤ ਜਿਹੜੀ ਹੈ ਉਹਨੂੰ ਕਰਨਾ ਚਾਹੀਦਾ। ਇਹ ਨਹੀਂ ਵੀ ਆਪਾਂ ਬੇਇਹਤਿਆਤੀ ਕਰੀ ਜਾਈਏ, ਜੋ ਸਾਡੀ ਹਕੂਮਤ ਕਹਿੰਦੀ, ਜੋ ਸਾਡੇ ਅਦਾਰੇ ਕਹਿੰਦੇ ਆਪਾਂ ਉਹਨੂੰ ਹਵਾ ਚੜਾ ਦਈਏ, ਗੱਲ ਨੂੰ ਮੰਨੀਏ ਨਾ ਤੇ ਰੱਖੀਏ ਬਿਹਤਰੀ ਦੀ ਤਵੱਕਾ, ਤੇ ਫਿਰ ਨਹੀਂ ਹੋਣੀ ਹੈਗੀ। ਉਹ ਵਿਚਾਰੇ ਵੀ ਜਿਹੜੇ ਦੇਖੋ ਰੋਡਾਂ 'ਤੇ ਆਪਣੇ ਘਰ-ਬਾਰ ਛੱਡ ਕੇ ਆਪਣੇ ਉਹਨਾਂ ਦੇ ਵੀ ਬੱਚੇ ਆ, ਉਹਨਾਂ ਨੂੰ ਵੀ ਆਪਣੀਆਂ ਘਰ ਦੀਆਂ ਜ਼ਰੂਰਤਾਂ ਨਜ਼ਰ ਆਉਂਦੀਆਂ, ਤੇ ਉਹ ਬੜਾ ਖੁਸ਼ ਹੋਣਗੇ ਜਦੋਂ ਉਹਨਾਂ ਦੇ ਕਾਨੂੰਨ ਕਾਇਦਿਆਂ ਨੂੰ ਅਸੀਂ ਫਾਲੋ ਕਰੀਏ ਔਰ ਆਪਣੇ ਜੋ ਉਹ ਕਹਿੰਦੇ ਅਸੀਂ ਉਹਨਾਂ ਦੇ ਅਕਾਰਡਿੰਗ ਚੱਲੀਏ। ਪਰ ਜੇ ਆਪਾਂ ਉਹਨਾਂ ਦੀ ਖਿਲਾਫਵਰਜ਼ੀ ਕਰਨੀ ਤਾਂ ਫਿਰ ਜੋ ਤੁਸੀਂ ਵੀਡੀਓ ਦੇਖਦੇ ਆ ਵੀ ਛਿੱਤਰ ਹੀ ਖਾਣ ਵਾਲੀ ਗੱਲ ਆ, ਥਾਂ ਥਾਂ ਅਗਲੇ ਮੁਰਗੇ ਬਣਾਉਂਦੇ ਆ। ਤੇ ਇੱਕ ਟਿਕਟੋਕਰ ਜਿਹੜੇ ਸਾਡੇ ਮਾਸ਼ਰੇ ਦੇ ਵਿੱਚ ਇੱਕ ਨਵਾਂ ਹੀ ਜਿਹੜਾ ਮਤਲਬ ਇਹ ਵਬਾ ਫੈਲ ਗਈ, ਵੀ ਇੱਕ ਵਬਾ ਹੀ ਆ। ਚੰਗੇ ਚੰਗੇ ਘਰਾਂ ਦੇ ਜਿਹੜੇ ਮਤਲਬ ਨਿਆਣੇ ਆ, ਮੁੰਡੇ ਆ, ਉਹ ਕਿਹੜੇ ਪੁੱਠੇ ਕੰਮੀ ਲੱਗ ਗਏ। ਠੀਕ ਆ ਕਰੋ, ਪਰ ਮੈਂ ਸਮਝਦਾ ਜਿਸ ਹੱਦ ਤੱਕ ਉਹ ਚਲੇ ਗਏ ਆ ਨਾ, ਉਹ ਵੀ ਕੋਈ ਐਡੀ ਇੱਜ਼ਤ ਵਾਲਾ ਕੰਮ ਨਹੀਂ ਹੈਗਾ। ਉਹ ਇੱਜ਼ਤ ਆਪਾਂ ਦੇਖੋ ਆਪਾਂ ਕੋਈ ਵੀ ਕੰਮ ਕਰਦੇ ਨਾ ਆਪਾਂ ਇੱਜ਼ਤ ਲਈ ਕਰਦੇ ਹਾਂ, ਪਰ ਜੇ ਆਪਾਂ ਉਹਨੂੰ ਬੇਇੱਜ਼ਤ ਹੋ ਕੇ ਕਰੀਏ ਤਾਂ ਉਹ ਕਾਹਦਾ ਕੰਮ ਆ, ਉਹ ਤਾਂ ਬਿਹਤਰ ਆ ਵੀ ਨਾ ਹੀ ਕਰੋ। ਤੇ ਇਹ ਟਿਕਟੋਕਰਾਂ ਨੇ ਉਹ ਪੁਲਿਸ ਵਾਲਿਆਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕੀਤੀਆਂ, ਕੁਛ ਇਸ ਤਰ੍ਹਾਂ ਕੋਈ ਇੱਦਾਂ। ਮੈਂ ਇੱਕ ਵਾਰ ਫਿਰ ਇਹੀ ਆਪਣੇ ਚਾਹਣ ਵਾਲਿਆਂ ਨੂੰ ਕਹੂੰਗਾ ਕਿ ਭਾਈ ਜੀ ਆਪਣੇ ਘਰਾਂ ਦੇ ਵਿੱਚ ਰਹੋ, ਆਪਣੇ ਆਪ ਨੂੰ ਕੁਆਰੰਟਾਈਨ ਕਰੋ ਔਰ ਆਪਣੇ ਨਾਲ ਜੁੜੇ ਹੋਏ ਰਿਸ਼ਤਿਆਂ ਦਾ ਖਿਆਲ ਕਰੋ। ਤੁਸੀਂ ਤਾਂ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਕਿਸੇ ਨਾਲ ਇਹ ਵਾਧਾ ਘਾਟਾ ਹੋਵੇ, ਤੇ ਜੇ ਫਰਜ਼ ਗੱਲ ਹੁੰਦਾ ਨਾ ਤੇ ਦੇਖ ਲਓ ਵੀ ਉਹਨੇ ਕਿੰਨਿਆਂ ਨੂੰ ਆਪਣੇ ਨਾਲ ਲਪੇਟ 'ਚ ਲੈਣਾ, ਤੇ ਹੁਣ ਉਹਦੀ ਲਗਰਜ਼ੀ ਦੀ ਵਜ੍ਹਾ ਤੋਂ ਆ। ਕਿਉਂਕਿ ਅਗਰ ਉਹ ਜੋ ਸਾਡੀ ਗੌਰਮੈਂਟ ਕਹਿੰਦੀ ਆ, ਜੋ ਸਾਡੇ ਡਾਕਟਰ ਕਹਿੰਦੇ ਆ, ਉਹਨਾਂ ਦੇ ਹਿਸਾਬ ਨਾਲ ਚੱਲਣ ਤਾਂ ਫਿਰ ਸਾਰਾ ਕੁਝ ਹੀ ਠੀਕ ਰਹਿਣਾ ਆ। ਤੇ ਉਹ ਇਸੇ ਤਰ੍ਹਾਂ ਠੀਕ ਰਹਿਣਾ ਕਿ ਆਪਾਂ ਆਪਣੇ ਘਰਾਂ 'ਚ ਰਹੀਏ। ਜਿਹੜਾ ਰਿਜ਼ਕ ਦਾ ਵਾਅਦਾ ਰੱਬ ਨੇ ਕੀਤਾ ਉਹ ਤੁਹਾਨੂੰ ਮਿਲ ਹੀ ਜਾਣਾ ਰਿਜ਼ਕ। ਅਲਹਮਦੁਲਿਲਾ ਸਾਡੀ ਕੌਮ ਵੀ ਬਹੁਤ ਇਸ ਚੀਜ਼ ਦਾ ਖਿਆਲ ਕਰਦੀ, ਜਿਹੜੇ ਸਾਬੇ ਹਸੀਅਤ ਬੰਦੇ ਆ ਉਹ ਵੀ ਮੈਦਾਨ 'ਚ ਆ ਰਹੇ ਆ, ਉਹ ਇਸ ਚੀਜ਼ਾਂ ਨੂੰ ਮਤਲਬ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਜ਼ਰੂਰਤਮੰਦ ਲੋਕ ਆ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਉਹਨਾਂ ਦੇ ਦਰਵਾਜ਼ੇ 'ਤੇ ਜਾ ਰਹੇ ਆ। ਔਰ ਮੈਂ ਸਮਝਦਾ ਕਿ ਇੱਦਾਂ ਦੇਖਾ ਦੇਖੀ ਬਹੁਤ ਸਾਰੇ ਲੋਕ ਜਿਹੜੇ ਆ ਨਾ ਉਹ ਹੋਰ ਵੀ ਆਉਣਗੇ। ਲੇਕਿਨ ਇੱਕ ਮੈਂ ਹੋਰ ਵੀ ਚੀਜ਼ ਦੇਖੀ ਆ, ਜਿਹੜੇ ਉਹ ਪਾਈਆ ਸ਼ਾਇਦ ਦੇ ਕੇ ਫੋਟੋ ਖਿਚਾ ਕੇ ਅਗਲੇ ਦੀ ਗੁਰਬਤ ਦਾ ਮਜ਼ਾਕ ਉਡਾਉਂਦੇ ਆ। ਮਿਹਰਬਾਨੀ ਕਰਕੇ ਇਹ ਤਾਂ ਇੱਦਾਂ ਹੀ ਆ ਵੀ ਇੱਕ ਹੱਥ ਦਿਓ ਅਤੇ ਦੂਏ ਹੱਥ ਨੂੰ ਨਾ ਪਤਾ ਹੋਵੇ ਵੀ ਤੁਸੀਂ ਕੀਤਾ ਕੀ ਆ। ਪਰ ਜੇ ਤੁਸੀਂ ਕਿਸੇ ਦੀਆਂ ਫੋਟੋ ਖਿਚਾ ਕੇ ਤੁਸੀਂ ਲਾਓਗੇ ਤਾਂ ਇਹ ਤਾਂ ਰਿਆਕਾਰੀ ਹੈ, ਤਾਂ ਰੱਬ ਨੂੰ ਵੀ ਪਸੰਦ ਨਹੀਂ ਹੈਗੀ। ਇਹਦੇ ਨਾਲ ਜਿਹੜਾ ਨਾ ਅਗਲੇ ਦੀ ਜਿਹੜੀ ਇਹਦੀ ਗੁਰਬਤ ਦਾ ਮਜ਼ਾਕ ਉਡਾਇਆ ਜਾਂਦਾ। ਠੀਕ ਆ ਕਰੋ, ਲੇਕਿਨ ਰਾਤ ਦੇ ਹਨੇਰੇ 'ਚ ਕਰੋ, ਕਿਸੇ ਨੂੰ ਪਤਾ ਨਾ ਲੱਗੇ ਵੀ ਕਿਹੜੇ ਬੰਦੇ ਨੂੰ। ਦੇਖੋ ਜਦੋਂ ਉਹਦੀ ਫੋਟੋ ਬਣ ਜਾਣੀ, ਕੱਲ੍ਹ ਨੂੰ ਉਹਦੇ ਹਾਲਾਤ ਅੱਲਾ ਕਰੇ ਠੀਕ ਹੋ ਜਾਣ, ਇਨਸ਼ਾਅੱਲਾ ਅੱਛੇ ਦੀ ਉਮੀਦ ਰੱਖਣੀ ਚਾਹੀਦੀ ਆ। ਪਰ ਉਹ ਫੋਟੋ ਦੀ ਗਰੀਬੀ ਦੀ ਗਵਾਹੀ ਬਣ ਜਾਣੀ ਆ ਵੀ ਆਹ ਫਲਾਂ ਟਾਈਮ ਤੁਹਾਡੇ ਜੀ ਬੜਕੇ ਨੇ ਆਹ ਫਲਾਂ ਚੀਜ਼ ਲਈ ਸੀਗੀ। ਠੀਕ ਆ, ਇਹ ਜਿਹੜਾ ਰਿਜ਼ਕ ਪਾਣੀ ਹੈ, ਸਾਰੀਆਂ ਜਿਹੜੀਆਂ ਸਿਹਤ ਤੰਦਰੁਸਤੀ ਸਾਰੀ ਰੱਬ ਦੇ ਵਾਸਤੇ 'ਚ ਆ। ਕੱਲ੍ਹ ਨੂੰ ਕੀ ਹੋ ਜਾਣਾ, ਮੇਰੇ ਨਾਲ ਕੀ ਹੋ ਜਾਣਾ, ਮੈਨੂੰ ਵੀ ਨਹੀਂ ਪਤਾ ਹੈਗਾ। ਲਿਹਾਜ਼ਾ ਜਿਹੜੀਆਂ ਵੀ ਅਗਰ ਤੁਸੀਂ ਨੇਕੀ ਵੀ ਕਰਨੀ ਆ ਨਾ ਤਾਂ ਉਹ ਇੱਕ ਪਰਦੇ ਦੇ ਅੰਦਰ ਰਹਿੰਦਿਆਂ ਹੋਇਆ ਵੀ ਅਗਲੇ ਨੂੰ ਪਤਾ ਨਾ ਲੱਗੇ ਕਿਸੇ ਦੀ। ਤੁਸੀਂ ਗੁਰਬਤ ਨੂੰ ਇਸ ਤਰ੍ਹਾਂ ਨਾ ਕੈਚ ਕਰ ਲਓ ਕਿ ਉਹ ਸਾਰੀ ਜ਼ਿੰਦਗੀ ਲਈ ਉਹਦੀ ਗਵਾਹੀ ਬਣ ਜਾਵੇ ਫੋਟੋ ਦੀ ਸ਼ਕਲ ਦੇ ਵਿੱਚ। ਨਾ, ਇਹ ਬਿਲਕੁਲ ਨਹੀਂ ਚੰਗਾ ਹੀ ਨਹੀਂ ਕੰਮ ਹੈਗਾ। ਇਹਨੂੰ ਬਿਹਤਰ ਆ ਤੁਸੀਂ ਕਰੋ ਹੀ ਨਾ। ਠੀਕ ਆ, ਜੇ ਕਰਨਾ
ਤੇ ਇਨਸਾਨੀਅਤ ਲਈ ਕਰੋ, ਰੱਬ ਲਈ ਕਰੋ, ਰੱਬ ਦੀ ਜ਼ਾਤ ਨੂੰ ਖੁਸ਼ ਕਰਨ ਲਈ ਕਰੋ, ਆਪਣੀ ਪਬਲਿਸਿਟੀ ਕਰਨ ਲਈ ਨਹੀਂ ਕਰੋ। ਕਿਉਂਕਿ ਅਗਰ ਪਬਲਿਸਿਟੀ ਮਿਲਣੀ ਆ ਨਾ ਤਾਂ ਰੱਬ ਨੇ ਦੇਣੀ ਆ, ਉਹ ਰੱਬ ਨੇ ਸਬੱਬ ਬਣਾ ਦੇਣਾ ਆਪੇ ਤੁਹਾਨੂੰ ਮਸ਼ਹੂਰ ਕਰਨ ਦਾ। ਪਰ ਜੇ ਤੁਸੀਂ ਇਦਾਂ ਕਰੋਗੇ, ਫੋਟੋ ਖਿਚਾ ਕੇ ਲਾਓਗੇ, ਇਦਾਂ ਪਬਲਿਸਿਟੀ ਨਹੀਂ, ਲੋਕ ਲਾਹਣ ਤਾਂ ਪਾਉਂਦੇ ਵੀ ਤੂੰ ਕੀ ਕਰਨ ਡਿਆ, ਵੀ ਇਹ ਫੋਟੋ ਸੈਸ਼ਨ ਕਰਾ ਰਿਹਾ ਆਪਣਾ। ਫੋਟੋ ਸੈਸ਼ਨ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ। ਜੇ ਕਰਨਾ ਤਾਂ ਰੱਬ ਦੀ ਰਜ਼ਾ ਲਈ ਕਰੋ, ਬਹੁਤ ਸਾਰੀ ਦੁਨੀਆ ਕਰਦੀ ਹੈ। ਮੈਂ ਇੱਕ ਵਾਰੀ ਫੇਰ ਆਪਣੇ ਵੀਰਾਂ ਨੂੰ, ਚੜ੍ਹਦੇ ਪੰਜਾਬ ਦੇ, ਲਹਿੰਦੇ ਪੰਜਾਬ, ਆਪਣੇ ਭੈਣਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਹੱਥ ਜੋੜ ਕੇ ਕਹਿ ਰਿਹਾ ਕਿ ਆਪਣੇ ਆਪਣੇ ਘਰਾਂ 'ਚ ਰਹੋ, ਔਰ ਇਹ ਜਿਹੜੀਆਂ ਅਫਵਾਹਾਂ ਫੈਲਦੀਆਂ ਇਹਨਾਂ ਦਾ ਬਿਲਕੁਲ ਸ਼ਿਕਾਰ ਨਾ ਹੋਵੋ। ਰੱਬ ਦੇ ਡੋਰੀਆਂ ਸੁੱਟ ਦਿਓ ਤੇ ਇਹਤਿਆਤ ਕਰੋ। ਅੱਲਾਹ ਪਾਕ ਨੇ ਸਾਰਾ ਕੁਝ ਠੀਕ ਕਰ ਦੇਣਾ ਜੀ। ਰੱਬ ਰਾਖਾ ਜੀ।